ਪਾਕਿਸਤਾਨ ਤਹਿਰੀਕ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦੀ ਕੱਲ ਇੱਕ ਵਾਰ ਫੇਰ ਪੇਸ਼ੀ ਹੋਈ, ਪਰ ਇਸ ਪੇਸ਼ੀ ਤੇ ਉਹਨਾਂ ਦੇ ਵਕੀਲਾਂ ਵੱਲੋਂ ਇਹਦਾ ਬਾਈਕਾਟ ਕਰ ਦਿੱਤਾ ਗਿਆ। ਕੇਸ ਹੈ 9 ਮਈ ਨੂੰ GHQ ਯਾਨੀ ਜਨਰਲ ਹੈੱਡਕੁਆਰਟਰ ਦੇ ਉੱਤੇ ਹਮਲੇ ਦਾ, ਔਰ ਇਸ ਮਾਮਲੇ ਦੇ ਵਿੱਚ ਅਦਾਲਤ ਵੱਲੋਂ ਇਮਰਾਨ ਖਾਨ ਨੂੰ ਆਪ ਰੂਬਰੂ ਪੇਸ਼ ਹੋਣ ਦੀ ਬਜਾਏ ਆਨਲਾਈਨ ਪੇਸ਼ੀ ਹੈ ਜਿਹੜੀ ਉਹ ਭੁਗਤਣ ਲਈ ਆਖਿਆ ਗਿਆ। ਕੱਲ ਜਦੋਂ ਇਮਰਾਨ ਖਾਨ ਪੇਸ਼ ਹੋਏ ਤੇ ਉਹਨਾਂ ਦੇ ਵਕੀਲਾਂ ਵੱਲੋਂ ਆਖਿਆ ਗਿਆ ਕਿ ਅਸੀਂ ਇਮਰਾਨ ਖਾਨ ਦੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਇਹ ਸਾਰੀ ਅਦਾਲਤੀ ਕਾਰਵਾਈ ਹੈ ਜਿਹੜੀ ਹੈ WhatsApp ਦੇ ਉੱਤੇ ਚੱਲਣ ਡਈ ਸੀ, ਜਿੱਥੇ ਇੱਕ ਜੱਜ ਜੇਲ੍ਹ ਦੇ ਵਿੱਚੋਂ ਇਮਰਾਨ ਖਾਨ ਔਰ ਇੱਕ ਪਾਸੇ ਉਹਨਾਂ ਦੇ ਵਕੀਲ ਨੇ ਜਿਹੜੇ ਉਹ ਬੈਠੇ ਸਨ। ਜਦੋਂ ਇਮਰਾਨ ਖਾਨ ਨੇ ਗੱਲਬਾਤ ਕਰਨ ਦਾ ਸ਼ੁਰੂਆਤ ਕੀਤੀ ਤੇ ਕਦੀ ਉਹਨਾਂ ਦੀ ਆਵਾਜ਼ ਕੱਟ ਜਾਂਦੀ ਸੀ ਔਰ ਇਸ ਸਾਰੇ ਅਮਲ ਦੌਰਾਨ ਉਹਨਾਂ ਦੀ ਤਸਵੀਰ ਹੈ ਜਿਹੜੀ ਉਹ ਨਜ਼ਰ ਨਹੀਂ ਸੀਗੀ ਆ ਰਹੀ। ਇਹਦੇ ਤੋਂ ਬਾਅਦ ਇਮਰਾਨ ਖਾਨ ਦੇ ਵਕੀਲਾਂ ਨੇ ਕਿਹਾ ਕਿ ਜਦੋਂ ਇੱਕ ਬੰਦਾ ਆਪ ਅਦਾਲਤ ਪੇਸ਼ ਹੋਣਾ ਚਾਹੁੰਦਾ ਉਹ ਇੱਕ ਸਾਫ਼ ਸ਼ਫਾਫ ਟ੍ਰਾਇਲ ਜਿਹੜਾ ਇਨਸਾਫ ਵਾਲਾ ਹੋਵੇ ਉਹਦਾ ਸਾਹਮਣਾ ਕਰਨਾ ਚਾਹੁੰਦਾ, ਉਹਦੇ ਉੱਤੇ ਜਿੰਨੇ ਇਲਜ਼ਾਮ ਨੇ ਉਹਦੇ 'ਚ ਉਹਨੂੰ ਸਫਾਈ ਦਾ ਮੌਕਾ ਜਿਹੜਾ ਉਹ ਦਿੱਤਾ ਜਾਵੇ। ਉਦੋਂ ਇਹ ਹਰਡਲਸ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਰਹੀਆਂ ਜਾਂ ਲਾਗੂ ਕੀਤੀਆਂ ਜਾ ਰਹੀਆਂ ਸਾਨੂੰ ਕਬੂਲ ਨਹੀਂ। ਇਸ ਕਰਕੇ ਅਸੀਂ ਅਦਾਲਤੀ ਕਾਰਵਾਈ ਹੈ ਜਿਹੜੀ ਇਹਦਾ ਬਾਈਕਾਟ ਕਰਨੇ ਆ। 19 ਸਤੰਬਰ ਨੂੰ ਵੀ ਇਮਰਾਨ ਖਾਨ ਦੀ ਇਸ ਮਾਮਲੇ ਦੇ ਵਿੱਚ ਜਦੋਂ ਪੇਸ਼ੀ ਹੋਈ ਸੀ ਤੇ ਅਦਾਲਤ ਨੇ ਉਸ ਅਰਜ਼ੀ ਨੂੰ ਰੱਦ ਕਰ ਦਿੱਤਾ ਸੀਗਾ ਕਿ ਇਮਰਾਨ ਖਾਨ ਆਪ ਪੇਸ਼ ਹੋਣਾ ਚਾਹੁੰਦੇ ਨੇ। ਉਦੋਂ ਆਖਿਆ ਗਿਆ ਸੀਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਆਨਲਾਈਨ ਪੇਸ਼ੀ ਹੈ ਉਹਦੇ ਤਹਿਤ ਹੀ ਉਹ ਅਦਾਲਤ ਦੇ ਰੂਬਰੂ ਪੇਸ਼ ਹੋ ਸਕਦੇ ਨੇ, ਪਰ ਹੁਣ ਉਹਨਾਂ ਦੇ ਵਕੀਲਾਂ ਦਾ ਆਖਣਾ ਹੈ ਕਿ ਇਹ ਇਨਸਾਫ ਦੇਣ ਦਾ ਕੋਈ ਤਰੀਕਾ ਨਹੀਂ ਹੈ। ਇਸ ਕਰਕੇ ਅਸੀਂ ਇਸ ਅਦਾਲਤੀ ਕਾਰਵਾਈ ਦਾ ਬਾਈਕਾਟ ਕਰਨੇ ਆ।